ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਯੋਗ ਗੁਰੂ ਰਾਮਦੇਵ ਜਿਹੜੇ ਬੰਦੇ ਤੇ ਇਹ ਇਲਜ਼ਾਮ ਲੱਗਦਾ ਕਿ ਇਹਨੇ 2013-14 ਦੇ ਵਿੱਚ ਬੀਜੇਪੀ ਲਈ ਲੌਬਿੰਗ ਕੀਤੀ, ਬੀਜੇਪੀ ਦੀ ਸਰਕਾਰ ਆਈ ਤੇ ਇਹਦਾ ਜਿਹੜਾ ਟਰਨਓਵਰ ਸੀ, ਇਹਦਾ ਜਿਹੜਾ ਕਾਰੋਬਾਰ ਸੀ ਉਹ ਦਿਨਾਂ ਦੇ ਵਿੱਚ ਹੀ ਵੱਧ ਗਿਆ। ਇੱਕ ਵਾਰ ਫਿਰ ਇਸ ਬੰਦੇ ਨੂੰ, ਬੇਲਗਾਮ ਬੰਦੇ ਨੂੰ, ਦਿੱਲੀ ਹਾਈ ਕੋਰਟ ਨੇ ਝਾੜ ਪਾਈ ਹੈ। ਝਾੜ ਪਤਾ ਕਿਸ ਮਸਲੇ ਦੇ ਵਿੱਚ ਪਾਈ ਹੈ? ਇਹਨੇ ਜੋ ਬਾਈਡਨ ਦੇ ਬਾਰੇ ਟਿੱਪਣੀ ਕਰਦੇ ਹੋਏ ਕਹਿਤਾ ਸੀਗਾ ਕਿ ਜੀ ਜਿਹੜੀ ਵੈਕਸੀਨ ਲੈਣ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਰੋਨਾ ਇਨਫੈਕਸ਼ਨ ਦੱਸਦਾ ਹੈ ਕਿ ਮੈਡੀਕਲ ਸਾਇੰਸ ਅਸਫਲ ਹੈ। ਤੇ ਉਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਰਾਮਦੇਵ ਜੀ ਜ਼ੁਬਾਨ ਸੰਭਾਲ ਕੇ, ਜ਼ੁਬਾਨ ਨੂੰ ਲਗਾਮ ਦੇ ਕੇ ਗੱਲ ਕਰਿਆ ਕਰੋ। ਇਹਨੇ ਐਲੋਪੈਥੀ ਬਾਰੇ ਪਹਿਲਾਂ ਵੀ ਵਿਵਾਦਤ ਬਿਆਨ ਦਿੱਤਾ ਸੀਗਾ। ਇਹਨਾਂ ਨੂੰ ਕਿਹਾ ਕਿ ਜ਼ੁਬਾਨ ਸੰਭਾਲ ਕੇ ਗੱਲ ਕਰੋ, ਤੁਹਾਡਾ ਇੱਕ ਬਿਆਨ ਦੂਜੇ ਦੇਸ਼ਾਂ ਦੇ ਨਾਲ ਕੂਟਨੀਤਿਕ ਰਿਸ਼ਤੇ ਖਰਾਬ ਕਰ ਸਕਦਾ ਹੈ। ਤੇ ਤੁਹਾਨੂੰ ਯਾਦ ਹੋਣਾ ਹੈ ਬੀਜੇਪੀ ਦੀ ਤਰਜਮਾਨ ਬੀਬੀ ਨੂਪਰ ਸ਼ਰਮਾ ਦੇ ਬਾਰੇ। ਨੂਪਰ ਸ਼ਰਮਾ ਨੇ ਇੱਕ ਬਿਆਨ ਦਿੱਤਾ ਸੀ ਹਜ਼ਰਤ ਮੁਹੰਮਦ ਦੇ ਬਾਰੇ, ਤੇ ਉਸ ਬਿਆਨ ਕਰਕੇ ਬਹੁਤ ਸਾਰੀ ਆਲੋਚਨਾ ਕੌਮਾਂਤਰੀ ਪੱਧਰ ਤੇ ਝੱਲਣੀ ਪਈ ਸੀ। ਉਹ ਬੀਬੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣਾ ਪਿਆ ਸੀ। ਹਾਲਾਂਕਿ ਬੀਬੀ ਨੂੰ ਗ੍ਰਿਫਤਾਰ ਨਹੀਂ ਕੀਤਾ, ਮਾਮਲਾ ਉਹਦੇ ਤੇ ਵੀ ਉਹੀ ਸੀ ਤੇ ਮਾਮਲਾ ਪੱਤਰਕਾਰ ਜ਼ੁਬੈਰ ਜੀ ਨੂੰ ਅੰਦਰ ਠੋਕਿਆ ਸੀ, ਉਹਦੇ ਤੇ ਵੀ ਉਹੀ ਸੀ। ਪਰ ਇਹ ਦੋਗਲਾ ਪੈਮਾਨਾ ਵਾ। ਪਰ ਆਪਾਂ ਰਾਮਦੇਵ ਵੱਲ ਆਉਣੇ ਆ। ਰਾਮਦੇਵ ਨੂੰ ਹਾਈ ਕੋਰਟ ਨੇ ਕਿਹਾ, ਅਸੀਂ ਨਹੀਂ ਕਹਿ ਰਹੇ ਕਿ ਤੁਸੀਂ ਜ਼ੁਬਾਨ ਨੂੰ ਲਗਾਮ ਦਿਓ ਮਾੜੀ ਜੀ, ਤੁਸੀਂ ਕੂਟਨੀਤਿਕ ਸੰਬੰਧ ਖਰਾਬ ਕਰੋਗੇ ਦੇਸ਼ਾਂ ਦੇ ਨਾਲ। ਔਰ ਇਹ ਜਿਹੜਾ ਬੰਦਾ ਵਾ ਰਾਮਦੇਵ, ਇਹ ਵਿਵਾਦ ਗੁਰੂ ਹੈ। ਲੋਕ ਇਹਨੂੰ ਯੋਗ ਗੁਰੂ ਕਹਿੰਦੇ, ਪਰ ਵਿਵਾਦ ਗੁਰੂ ਹੈ ਅਸਲ ਦੇ ਵਿੱਚ। ਅੱਜ ਤੱਕ ਕਿੰਨੇ ਭਾਰਤੀਆਂ ਨੇ ਸਰਚ ਕੀਤਾ ਵਾ ਕਿ ਇਹਦਾ ਜਿਹੜਾ ਟਰਨਓਵਰ ਹੈ ਉਹ ਕੁਛ ਹੀ ਸਾਲਾਂ ਦੇ ਵਿੱਚ ਵੱਧ ਕੇ ਕਿੰਨੇ ਗੁਣਾ ਹੋ ਗਿਆ। ਜਦ ਕਿ ਦੂਜੇ ਪਾਸੇ ਭਾਰਤ ਦੀ GDP ਦੇਖ ਲਓ ਤੁਸੀਂ, ਦੂਜੇ ਪਾਸੇ ਭਾਰਤ ਦੇ ਵਿੱਚ ਬੇਰੁਜ਼ਗਾਰੀ ਦੇਖ ਲਓ, ਉਹਦੇ ਆંકੜਿਆਂ ਨੂੰ ਮੈਚ ਕਰ ਲਿਓ। ਔਰ ਇਹਦੇ ਤੇ ਇੱਕ ਤਰ੍ਹਾਂ ਦਾ ਐਲੀਗੇਸ਼ਨ ਨਹੀਂ, ਬਹੁਤ ਸਾਰੇ ਐਲੀਗੇਸ਼ਨ ਲੱਗਦੇ ਆ ਰਾਮਦੇਵ ਤੇ। ਔਰ ਇਹ ਸਾਰਾ ਇਹ ਉਸੇ ਏਜੰਡੇ ਦਾ ਸੰਦ ਆ, ਉਸੇ ਏਜੰਡੇ ਦਾ ਹਿੱਸਾ ਵਾ। ਜਿਹੜੇ ਏਜੰਡੇ, ਇਹ ਦੋਸ਼ ਲੱਗਦੇ ਰਾਮਦੇਵ ਤੇ ਕਿ ਜਿਹੜੇ ਏਜੰਡੇ ਤਹਿਤ ਬੀਜੇਪੀ ਨੂੰ ਲਿਆਂਦਾ ਗਿਆ। ਅੱਜ ਜਿਹੜੇ ਲੋਕਾਂ ਨੇ ਉਦੋਂ ਭ੍ਰਿਸ਼ਟਾਚਾਰ ਦਾ ਰੌਲਾ ਪਾਇਆ, ਤੇਲ ਮਹਿੰਗਾ ਦਾ ਰੌਲਾ ਪਾਇਆ, ਰਸੋਈ ਗੈਸ ਦਾ ਰੌਲਾ ਪਾਇਆ, ਅੱਜ ਉਹ ਕਿੱਥੇ ਨੇ? ਅਸਲ ਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਕਰਤੂਤ ਦੱਸਦਾ ਵਾਂ ਇਹਦੀ। ਕੁਝ ਦਿਨ ਪਹਿਲਾਂ ਰਾਮਦੇਵ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੀ ਤੇਲ ਦੇ ਪ੍ਰਾਈਸ ਉਦੋਂ ਵੱਧ ਸੀਗੇ, ਉਦੋਂ ਤੁਸੀਂ ਰੌਲਾ ਪਾਉਂਦੇ ਸੀ, ਅੱਜ ਵੱਧ ਨੇ, ਅੱਜ ਕਿਉਂ ਨਹੀਂ ਬੋਲਦੇ? ਤਾਂ ਇਹ ਬੰਦਾ ਬੜੇ ਸਖਤ ਲਹਿਜੇ ਨਾਲ, ਪੱਤਰਕਾਰ ਬੜੀ ਬਦਤਮੀਜ਼ ਹੋ ਕੇ ਬੋਲਿਆ ਵਾ। ਇਹ ਬੰਦਾ ਉਹਨੂੰ ਕਹਿੰਦਾ ਕਿ ਮੈਨੂੰ ਕਿਉਂ ਸਵਾਲ ਕਰ ਰਹੇ ਹੋ? ਕਹਿੰਦਾ ਜੇ ਮੈਨੂੰ ਕਿਉਂ ਸਵਾਲ ਕਰ ਰਹੇ ਹੋ? ਤੇ ਪੱਤਰਕਾਰ ਨੇ ਪੁੱਛਿਆ ਸੀਗਾ ਕਿ ਤੁਸੀਂ ਜੀ ਵੱਧਦੇ ਭਾਵਾਂ ਤੇ ਤੁਸੀਂ ਕੀ ਕਹੋਗੇ? ਤਾਂ ਇਹ ਬੰਦੇ ਨੇ ਬਦਤਮੀਜ਼ੀ ਨਾਲ ਗੱਲ ਕੀਤੀ, ਤਲਖ ਕਲਾਮੀ 'ਚ ਗੱਲ ਕੀਤੀ। ਤੇ ਇਹ ਕਹਿੰਦਾ ਮੈਨੂੰ ਸਵਾਲ ਕਿਉਂ ਕਰ ਰਹੇ ਹੋ? ਤੁਹਾਨੂੰ ਸਵਾਲ ਕਿਉਂ ਨਾ ਹੋਣ? ਤੁਸੀਂ ਇਸੇ ਤੇਲ ਨੂੰ ਲੈ ਕੇ ਪੋਲਿਟਿਕਸ ਕਰਦੇ ਰਹੇ ਹੋ, ਹੱਥ ਠੋਕੇ ਬਣ ਕੇ। ਤੁਹਾਡੀ ਕੰਪਨੀ ਦਾ ਟਰਨਓਵਰ ਜਿਹੜਾ 2015 ਦੇ ਵਿੱਚ 5000 ਕਰੋੜ ਦਾ ਸੀਗਾ, 2022 ਦੇ ਵਿੱਚ ਉਹ 30,000 ਕਰੋੜ ਦਾ ਹੋ ਗਿਆ। ਤੁਹਾਨੂੰ ਸਵਾਲ ਕਿਉਂ ਨਾ ਹੋਣ? ਤੁਸੀਂ ਪੋਲਿਟਿਕਸ ਕਰਦੇ ਰਹੇ ਹੋ। ਤੇਲ ਦੇ ਵਾਧੇ ਭਾਵਾਂ ਤੇ ਤੁਸੀਂ ਸਿਆਸਤ ਕੀਤੀ, ਹੁਣ ਕਿਉਂ ਨਹੀਂ ਕਰਦੇ ਉਹ ਗੱਲਾਂ? ਕਿਉਂਕਿ ਤੇਲ ਉਸ ਤੋਂ ਬਾਅਦ 2.5 ਗੁਣਾ ਵੱਧ ਗਿਆ ਵਾ। 2011 ਦੇ ਵਿੱਚ ਰਾਮਦੇਵ ਨੇ ਦਿੱਲੀ ਦੇ ਵਿੱਚ ਅਨਸ਼ਨ ਸ਼ੁਰੂ ਕੀਤਾ ਸੀਗਾ, ਤੇ ਜਦੋਂ ਪੁਲਿਸ ਫੜਨ ਆਈ ਸੀ ਤਾਂ ਇਹ ਬੰਦਾ ਸਲਵਾਰ ਪਾ ਕੇ ਭੱਜਿਆ ਸੀਗਾ। ਰਾਮਦੇਵ ਨੇ ਦਲਿਤ ਭਾਈਚਾਰੇ ਤੇ ਵੀ ਵਿਵਾਦਤ ਬਿਆਨ ਦਿੱਤਾ ਸੀਗਾ। ਰਾਮਦੇਵ ਅੱਜ ਦਾ ਨਹੀਂ ਬੇਲਗਾਮ, ਇਹ ਬਹੁਤ ਪੁਰਾਣੇ ਟਾਈਮ ਤੋਂ ਬੀਜੇਪੀ ਲਈ ਲੌਬਿੰਗ ਕਰ ਰਿਹਾ ਵਾ। 2013 ਦੇ ਵਿੱਚ ਰਾਮਦੇਵ ਨੇ ਗੱਲ ਕਹੀ ਸੀਗੀ ਕਿ ਟੋਪੀ ਪਾਉਣ ਵਾਲੇ ਭਾਰਤ ਮਾਤਾ ਕੀ ਜੈ ਨਹੀਂ ਬੋਲਦੇ। ਰਾਮਦੇਵ ਇੱਥੇ ਨਹੀਂ ਰੁਕਿਆ ਸੀ, ਉਹਨੇ ਕਿਹਾ ਸੀਗਾ ਕਿ ਕਾਨੂੰਨ ਕਰਕੇ ਉਹ ਰੁਕਿਆ ਹੋਇਆ, ਨਹੀਂ ਤਾਂ ਇਹ ਜਿਹੇ ਲੋਕਾਂ ਦੇ ਸਿਰ ਵੱਢ ਦੇਵੇ। ਰਾਮਦੇਵ ਕੰਨ ਖੋਲ ਕੇ ਗੱਲ ਸੁਣ, ਤੂੰ ਰੱਬ ਨਹੀਂ ਬਣ ਗਿਆ ਵਾ। ਇੱਥੇ ਕਾਨੂੰਨ ਆ, ਦੇਸ਼ ਦਾ ਰਾਜ ਆ। ਉਹ ਗੱਲ ਵੱਖਰੀ ਹੈ ਕਿ ਤੇਰੀ ਪਿੱਠ ਤੇ ਸੱਤਾਧਾਰੀ ਹੋਣਗੇ, ਪਰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਲੋਕਾਂ ਨੇ ਆਪਦੀਆਂ ਕੁਰਬਾਨੀਆਂ ਦੇ ਕੇ, ਬਲੀਦਾਨ ਦੇ ਕੇ, ਸਾਰਿਆਂ ਨੇ, ਸਭ ਫਿਰਕਿਆਂ ਦੇ ਨੇ। ਤੇ ਤੇਰੇ ਹੱਥ 'ਚ ਕਿਸੇ ਨੇ ਤਲਵਾਰ ਫੜਾਈ ਹੈ ਕਿ ਤੂੰ ਬਿਆਨ ਦੇ ਰਿਹਾ ਵਾ, ਸਿਰ ਵੱਢ ਦੇਵੇ। ਇੱਥੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ। ਉਸ ਤੋਂ ਬਾਅਦ 13 ਦੇ ਵਿੱਚ ਹੀ ਰਾਮਦੇਵ ਨੇ ਕਾਂਗਰਸੀਆਂ ਨੂੰ ਸਮਲਿੰਗੀ ਕਹਿਤਾ ਸੀ। ਫਿਰ ਕਈ ਦਿਨ ਕਾਂਗਰਸੀਆਂ ਨੇ ਇਹਦੀ ਚੰਗੀ ਨੇਰੀ ਠਾਈ ਸੀ। ਰਾਮਦੇਵ ਨੇ ਇੱਕ ਵਾਰੀ ਅਵਾਰਡ ਸਮਾਗਮਾਂ 'ਤੇ ਵੀ ਟਿੱਪਣੀ ਕੀਤੀ ਸੀ ਤੇ ਇਹ ਕਿਹਾ ਸੀਗਾ ਕਿ ਰਾਮਦੇਵ ਅਵਾਰਡ ਲੈਣ ਦੇ ਲਈ ਰਾਮਦੇਵ ਕਹਿੰਦਾ ਕਿ ਪੂਰੀ ਲੌਬਿੰਗ ਹੁੰਦੀ ਹੈ। 2015 ਦੇ ਵਿੱਚ ਜਦੋਂ ਅਸਹਿਣਸ਼ੀਲਤਾ ਦਾ ਦੌਰ ਸਿਖਰਾਂ 'ਤੇ ਸੀ, ਹੁਣ ਵੀ ਹੈ। 2015 ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਹਰ ਗੱਲ ਤੇ ਤੁਸੀਂ ਪਾਕਿਸਤਾਨ ਚੱਲ ਜਾਓ, ਤੇ ਇਹ ਬੰਦੇ ਨੇ ਉਦੋਂ ਵੀ ਬਿਆਨ ਦੇ ਕੇ ਬੀਜੇਪੀ ਨੂੰ ਡਿਫੈਂਡ ਕੀਤਾ ਸੀ, ਇਸ ਏਜੰਡੇ ਨੂੰ ਡਿਫੈਂਡ ਕੀਤਾ ਸੀ। ਉਦੋਂ ਪਤਾ ਨਹੀਂ ਕੀ ਕਿਹਾ ਸੀ, ਇਹ ਕਹਿੰਦਾ ਸੀਗਾ ਕਿ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਜਿਹੜੇ ਲੋਕ ਵਧਾ ਰਹੇ ਨੇ, ਉਹਨਾਂ ਦੇ ਵਿੱਚ ਕਥਿਤ ਤੌਰ ਤੇ ਅਜਿਹੇ ਲੋਕ ਤੇ ਅਜਿਹੇ ਕੌਮਾਂਤਰੀ ਗਰੋਹ ਸ਼ਾਮਲ ਨੇ ਜਿਹੜੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ
ਰਾਸ਼ਟਰਵਾਦੀ ਸਰਕਾਰ ਨੂੰ ਦੇਖਣਾ ਪਸੰਦ ਨਹੀਂ ਕਰਦੇ। ਰਾਮਦੇਵ ਤੇਰੇ ਕੋਲੇ ਇਹ ਜਿਹਾ ਕਿਹੜਾ ਪਮਾਨ ਹੈ ਕਿ ਤੂੰ ਤੈਅ ਕਰੇਂਗਾ ਕਿ ਰਾਸ਼ਟਰਵਾਦੀ ਕੌਣ ਹੈ ਤੇ ਰਾਸ਼ਟਰਵਾਦੀ ਕੌਣ ਨਹੀਂ ਹੈ। ਸੋ ਹੋ ਸਕਦਾ, ਮਾਫ ਕਰਨਾ, ਤੁਹਾਨੂੰ ਲੱਗੇ ਕਿ ਇਹ ਟਿੱਪਣੀਆਂ ਮੀਡੀਆ ਦੇ ਜਿਹੜਾ ਦਾਇਰਾ ਵਾ ਉਹਦੇ ਤੋਂ ਅਗਲੀਆਂ ਹੋ ਸਕਦੀਆਂ, ਲੈਵਲ ਦਾ ਫਰਕ ਹੋ ਸਕਦਾ, ਪਰ ਅਸਲ ਦੇ ਵਿੱਚ ਸਾਨੂੰ ਉਹਨਾਂ ਲੋਕਾਂ ਤੋਂ ਹਿਚਕਚਾਉਣਾ ਨਹੀਂ ਚਾਹੀਦਾ ਜਿਹੜੇ ਲੋਕ ਇੱਕ ਖਾਸ ਏਜੰਡੇ ਦੇ ਤਹਿਤ ਸਰਕਾਰਾਂ ਨੂੰ ਮੱਤਾਂ ਦਿੰਦੇ ਆ ਤੇ ਸਰਕਾਰਾਂ ਦੇ ਵਿੱਚ ਆਉਣ ਦੇ ਉਹਨਾਂ ਚੀਜ਼ਾਂ ਦਾ ਲਾਭ ਉਠਾਉਂਦੇ ਆ, ਨੀਤੀਆਂ ਪਾਲਿਸੀਆਂ ਦਾ ਲਾਭ ਉਠਾਉਂਦੇ ਆ ਤੇ ਫਿਰ ਹਜ਼ਾਰਾਂ ਕਰੋੜਾਂ ਦਾ ਟਰਨਓਵਰ ਖੜਾ ਕਰਕੇ, ਐਮਪਾਇਰ ਖੜਾ ਕਰਕੇ ਫਿਰ ਉਹ ਸੱਤਾ ਦੇ ਪੱਖ ਦੇ ਵਿੱਚ ਹੀ ਭੁਗਤਦੇ ਆ ਤੇ ਇਹਦੇ ਲਈ ਉਹ ਲੋਕ ਸੈਂਟੀਮੈਂਟਸ ਦਾ ਵੀ ਜਿਹੜਾ ਉਹ ਆਸਰਾ ਲੈਂਦੇ ਆ। ਖੈਰ, ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਰਾਮਦੇਵ ਵਿਵਾਦਾਂ ਦੇ ਵਿੱਚ ਹੈ। ਕਰੋਨਾ ਸਮੇਂ ਵੀ ਇਹਨੇ ਇੱਕ ਜਾਲੀ ਜੀ ਦਵਾਈ ਬਣਾਈ ਤੇ ਕਹਿੰਦਾ ਐਲੋਪੈਥੀ ਨੂੰ ਸਟੂਪਿਡ ਤੇ ਦਿਵਾਲੀਆ ਸਾਇੰਸ ਕਿਹਾ ਸੀਗਾ ਤੇ ਕਹਿਣਾ ਸੀਗਾ ਕਿ ਐਲੋਪੈਥੀ ਨੇ ਲੱਖਾਂ ਲੋਕ ਮਾਰਤੇ ਤੇ ਬੀਜੇਪੀ ਨੂੰ ਡਿਫੈਂਡ ਕਰਨ ਵਾਸਤੇ ਇਹਨੇ ਇੱਥੋਂ ਤੱਕ ਵੀ ਕਿਹਾ ਸੀਗਾ ਕਿ ਲੋਕ ਐਵੇਂ ਆਕਸੀਜਨ ਦੀ ਘਾਟ ਦਾ ਰੌਲਾ ਪਾ ਰਹੇ ਨੇ ਜਦਕਿ ਵਾਤਾਵਰਣ ਦੇ ਵਿੱਚ ਆਕਸੀਜਨ ਦੀ ਕਮੀ ਨਹੀਂ ਹੈ, ਜਦਕਿ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਸੀ। ਇਹ ਕਹਿੰਦਾ ਆਕਸੀਜਨ ਦੀ ਕਮੀ ਨਹੀਂ ਹੈ। ਰਾਮਦੇਵ ਜੀ ਜਰਾ ਨਾ ਅੱਖਾਂ ਖੋਲ ਕੇ, ਕੰਨ ਖੋਲ ਕੇ, ਦਿਮਾਗ ਖੋਲ ਕੇ ਦੇਖਿਆ ਕਰੋ। ਆਕਸੀਜਨ ਦੀ ਕਮੀ ਸਾਨੂੰ ਵੀ ਪਤਾ ਵਾਤਾਵਰਣ ਦੇ ਵਿੱਚ ਨਹੀਂ ਹੈ, ਪਰ ਆਕਸੀਜਨ ਬੈੱਡ ਤੇ ਤੜਫ ਰਹੇ ਮਰੀਜ਼ ਨੂੰ ਚਾਹੀਦੀ ਹੈ। ਬੁੱਕ ਭਰ ਕੇ ਦੇ ਦੋਗੇ ਉਹਨੂੰ? ਉਹ ਆਕਸੀਜਨ ਲੋਕਾਂ ਨੂੰ ਮਸ਼ੀਨਾਂ ਦੇ ਰਾਹੀਂ ਜਾਂਦੀ ਹੈ। ਮਸ਼ੀਨਾਂ, ਹਸਪਤਾਲ ਚਲਾਉਣੇ, ਡਾਕਟਰ ਲਿਆਉਣੇ ਸਰਕਾਰਾਂ ਦੇ ਕੰਮ ਆ। ਹਰ ਵਾਰ ਤੁਸੀਂ ਡਿਫੈਂਡ ਕਰਦੇ ਰਹਿੰਦੇ ਆ। ਹਰ ਵਾਰ ਤੁਹਾਨੂੰ ਇਹ ਹੁੰਦਾ ਕਿ ਮੋਦੀ ਤੇ ਨਾ ਕੋਈ ਉਂਗਲ ਚੁੱਕ ਦੇਵੇ। ਖੈਰ, ਰਾਮਦੇਵ ਦੇ ਨਾਲ ਬੀਜੇਪੀ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਨਹੀਂ। 2021 ਦੇ ਵਿੱਚ ਫਰਵਰੀ ਮਹੀਨੇ ਦੀ ਗੱਲ ਆ ਜਦੋਂ ਬੀਜੇਪੀ ਦੇ ਸਿਹਤ ਮੰਤਰੀ ਨੇ ਡਾਕਟਰ ਹਰਸ਼ਵਰਧਨ ਨੇ ਮੰਚ ਤੇ ਆ ਕੇ ਰਾਮਦੇਵ ਵੱਲੋਂ ਬਣਾਈ ਦਵਾਈ ਲਾਂਚ ਕਰਤੀ ਸੀ ਜਿਸ ਨੂੰ ਕਿਸੇ ਨੇ ਕਿਸੇ ਵੀ ਤਰੀਕੇ ਨਾਲ ਜਾਂਚਿਆ ਪਰਖਿਆ ਨਹੀਂ ਸੀ। ਬਾਅਦ ਦੇ ਵਿੱਚ ਹਰਸ਼ਵਰਧਨ ਦਾ ਮਹਿਕਮਾ ਮੁੱਕਰ ਗਿਆ ਸੀ। ਰਾਮਦੇਵ ਤੇ 2006 ਦੇ ਵਿੱਚ ਵਰਿੰਦਾ ਕਰਾਤ ਨੇ ਇਲਜ਼ਾਮ ਲਾਏ ਸਨ ਕਿ ਰਾਮਦੇਵ ਦੀਆਂ ਦਵਾਈਆਂ ਦੇ ਵਿੱਚ ਜਾਨਵਰਾਂ ਤੇ ਮਨੁੱਖੀ ਹੱਡੀਆਂ ਦਾ ਚੂਰਾ ਮਿਲਾਇਆ ਜਾਂਦਾ ਹੈ। ਰਾਮਦੇਵ ਤੇ ਤਾਂ ਇਹ ਵੀ ਇਲਜ਼ਾਮ ਲੱਗੇ ਸਨ ਕਿ ਉਹਦੀ ਜਿਹੜਾ ਪਤੰਜਲੀ ਯੋਗ ਪੀਠ ਹੈ ਜਾਂ ਉੱਥੇ ਜਿਹੜੀਆਂ ਲੜਕੀਆਂ ਕੁੜੀਆਂ ਪੜ੍ਹਦੀਆਂ ਨੇ, ਜਵਾਕ ਪੜ੍ਹਦੇ ਨੇ, ਉਹਨਾਂ ਨੇ ਵੀ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਸਨ। ਰਾਮਦੇਵ ਤੇ ਹੋਰ ਬਹੁਤ ਤਰ੍ਹਾਂ ਦੇ ਇਲਜ਼ਾਮ ਲੱਗੇ ਪਰ ਅੱਜ ਤੱਕ ਕੋਈ ਜਾਂਚ ਨਹੀਂ ਹੋ ਸਕੀ। ਰਾਜੀਵ ਦੀਕਸ਼ਤ ਦੇ ਮਾਮਲੇ ਦੇ ਵਿੱਚ ਵੀ ਲੋਕ ਜਾਂਚ ਮੰਗਦੇ ਨੇ ਪਰ ਕਦੋਂ ਹੋਊਗੀ ਇਹ ਕਿਸੇ ਨੂੰ ਨਹੀਂ ਪਤਾ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਉਦੋਂ ਤੱਕ ਬੀਜੇਪੀ ਨੂੰ ਉਹਨਾਂ ਲੋਕਾਂ ਨੂੰ ਲਗਾਮ ਜ਼ਰੂਰ ਕੱਸਣੀ ਚਾਹੀਦੀ ਹੈ, ਨਕੇਲ ਜ਼ਰੂਰ ਪਾਉਣੀ ਚਾਹੀਦੀ ਹੈ ਜਿਹੜੇ ਲੋਕ ਬੇਲਗਾਮ ਹੋ ਕੇ ਵਾਹਿਯਾਤ ਬਿਆਨ ਦਿੰਦੇ ਰਹਿੰਦੇ ਨੇ ਤੇ ਫਿਰ ਹਾਈ ਕੋਰਟਾਂ ਤੋਂ ਉਹਨਾਂ ਨੂੰ ਝਾੜਾਂ ਪੈਂਦੀਆਂ ਨੇ। ਇਹੋ ਜਿਹੇ ਬਿਆਨਾਂ ਲਈ ਕਾਨੂੰਨ ਦੇ ਵਿੱਚ ਕਿਸੇ ਤਰ੍ਹਾਂ ਦੀ ਸਜ਼ਾ ਦਾ ਪ੍ਰਾਵਧਾਨ ਜ਼ਰੂਰ ਹੋਣਾ ਚਾਹੀਦਾ ਵਾ ਤਾਂ ਜੋ ਇਹੋ ਜਿਹੇ ਬੇਲਗਾਮ ਲੋਕਾਂ ਨੂੰ ਨਕੇਲ ਪਾਈ ਜਾ ਸਕੇ। ਜਲਦ ਮਿਲਾਂਗੇ।